ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਹਾਜ਼ਰ ਨੇ। ਆਓ ਨਾ ਮਿਲ ਕੇ ਵਿਚਾਰ ਚਰਚਾ ਅੱਜ ਦੀਆਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 3 ਅਕਤੂਬਰ 2017 1999 ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ, ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ5 ਕੇਬਲ ਇਨ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ ਡਾਕਟਰ ਸਾਹਿਬ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਤੁਹਾਡਾ ਕੀ ਕਹਿਣਾ? ਦੇਖੋ, ਪਹਿਲੇ ਸੈਗਮੈਂਟ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਕੱਲ ਦੇ ਸੈਗਮੈਂਟ ਬਾਰੇ ਦੱਸਣਾ ਚਾਹੁੰਦੇ ਹਾਂ, ਜਿਹੜਾ ਕਿ ਜਗਮੀਤ ਸਿੰਘ ਹੋਰਾਂ ਦੀ NDP ਦੀ ਲੀਡਰਸ਼ਿਪ ਵਿਕਟਰੀ ਦੇ ਉੱਤੇ ਅਸੀਂ ਕੀਤਾ। ਉਸ ਨੂੰ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਗਿਆ ਜੀ। ਬਹੁਤ ਸਾਰੀ ਹਾਂ ਪੱਖੀ ਫੀਡਬੈਕ ਸਾਨੂੰ ਕਾਮੈਂਟਸ ਰਾਹੀਂ ਵੀ, ਈਮੇਲਸ ਰਾਹੀਂ ਵੀ, ਆਪਣੇ ਕਾਲਸ ਰਾਹੀਂ ਵੀ ਮਿਲੀ। ਔਰ ਜਿਹੜਾ ਫੇਸਬੁੱਕ ਸੈਗਮੈਂਟ ਹੈ ਉਹਦੇ ਤੇ 30,000 ਤੋਂ ਜ਼ਿਆਦਾ ਵਿਊਅਰਸ, 287 ਸ਼ੇਅਰਸ, 199 ਕਾਮੈਂਟਸ ਆਏ ਜੀ। ਇੱਕ ਪਾਰਟ ਜ਼ਰੂਰ ਕੁਛ ਵੀਰਾਂ ਨੇ ਇਹ ਕਿਹਾ ਕਿ ਜੀ ਤੁਸੀਂ ਜਦੋਂ ਉਹਨਾਂ ਨੂੰ ਖਾਲਿਸਤਾਨ ਦੇ ਹਮਾਇਤੀ ਕਹਿੰਦੇ ਹੋ ਤੇ ਫਿਰ ਉਹਨਾਂ ਦੇ ਲਈ ਇਹ ਰਸਤਾ ਬੜਾ ਮੁਸ਼ਕਲ ਹੋ ਜਾਂਦਾ ਹੈ ਜਾਂ ਮੁਸ਼ਕਲ ਹੋ ਜਾਏਗਾ। ਸੋ ਉਹਨਾਂ ਉਹ ਇੱਕ ਵਾਰੀ ਬਣ ਜਾਣ ਜਾਂ ਦੂਸਰਾ। ਬੇਸ਼ੱਕ ਜਿਨ੍ਹਾਂ ਵੀਰਾਂ ਨੇ ਇਹ ਕਿਹਾ ਉਹ ਹਮਦਰਦ ਨੇ, ਪੰਥ ਪ੍ਰਸਤ ਵੀ ਨੇ ਔਰ ਜਗਮੀਤ ਹੋਰਾਂ ਨਾਲ ਵੀ ਹਮਦਰਦੀ ਰੱਖਦੇ ਨੇ। ਪਰ ਮੈਂ ਸਮਝਦਾ ਕਿ ਹਰ ਇੱਕ ਦੀ ਸਟਰੈਂਥ ਔਰ ਵੀਕਨੈਸ ਹੁੰਦੀ ਹੈ। ਬਿਲਕੁਲ। ਜੇ ਜਗਮੀਤ ਸਿੰਘ ਅੱਜ ਇਸ ਪੱਧਰ ਤੱਕ ਪਹੁੰਚੇ ਨੇ ਤੇ ਆਪਣੀਆਂ ਕਨਵਿਕਸ਼ਨਸ ਦੀ ਸਟਰੈਂਥ ਦੇ ਉੱਤੇ, ਔਰ ਕਨਵਿਕਸ਼ਨ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿਸ ਗੱਲ ਤੇ ਤੁਸੀਂ ਯਕੀਨ ਕਰਦੇ ਹੋ ਉਸ ਦੇ ਉੱਤੇ ਮਜ਼ਬੂਤੀ ਨਾਲ ਖਲੋਂਦੇ ਹੋ ਜੀ। ਔਰ ਇਹ ਮੈਂ ਸਮਝਦਾ ਹੈ ਕਿ ਖਾਸ ਤੌਰ ਤੇ ਜਦੋਂ ਅਸੀਂ ਪੋਲੀਟੀਸ਼ੀਅਨਸ ਦੇ ਬਰੀਡ ਦੀ ਗੱਲ ਕਰਦੇ ਹਾਂ, ਦੁਨੀਆ ਭਰ 'ਚ ਸਿਆਸਤਦਾਨਾਂ ਬਾਰੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਜੋ ਕਹਿੰਦੇ ਨੇ ਉਹਦਾ ਉਸ ਦੇ ਉੱਤੇ ਪਹਿਰਾ ਨਹੀਂ ਦਿੰਦੇ, ਖਲੋਂਦੇ ਨਹੀਂ। ਔਰ ਰਾਦਰ ਇੱਕ ਇੰਗਲੈਂਡ ਦੇ ਵਿਅੰਗਕਾਰ ਨੇ ਇੱਕ ਵਾਰ ਕਿਹਾ ਸੀ ਕਿ ਮੈਂ ਉਸ ਸਿਆਸਤਦਾਨ ਨੂੰ ਵੋਟ ਪਾਵਾਂਗਾ ਜਿਹੜਾ ਕੋਈ ਵਾਅਦਾ ਨਹੀਂ ਕਰੇਗਾ। ਸੋ ਜ਼ਾਹਰ ਹੈ ਇਹ ਵੀ ਇੱਕ ਮਜ਼ਾਕ ਹੈ ਕਿ ਵੀ ਜੋ ਵਾਅਦੇ ਕਰਦੇ ਨੇ ਉਹਨਾਂ ਨੇ ਪੂਰੇ ਤਾਂ ਕਰਨੇ ਨਹੀਂ ਹੁੰਦੇ। ਦੂਸਰਾ ਪੱਖ ਅਕਸਰ ਸਿਆਸਤਦਾਨਾਂ ਬਾਰੇ ਇਹ ਵੀ ਹੁੰਦਾ ਹੈ ਕਿ ਵੀ ਉਹ ਮੌਕਾ ਪ੍ਰਸਤ ਹੁੰਦੇ ਨੇ ਔਰ ਜਿਸ ਕਿਸਮ ਦਾ ਮੌਕਾ ਹੁੰਦਾ ਹੈ ਉਸ ਕਿਸਮ ਦੀ ਗੱਲ ਕਰ ਦਿੰਦੇ ਨੇ। ਉਸ 'ਚ ਬਾਦਲ ਤੋਂ ਵੱਡਾ ਕੋਈ ਸਬੂਤ ਨਹੀਂ ਹੈ। ਸਾਡੇ ਪੰਥਕ ਹਲਕਿਆਂ 'ਚ ਨੂੰ ਉਹਨੇ ਕਿਵੇਂ ਸਮੇਂ-ਸਮੇਂ ਜਿਹੜਾ ਹੈ ਉਸ ਦਾ ਫਾਇਦਾ ਚੁੱਕਿਆ ਔਰ ਕਿਵੇਂ ਫਿਰ ਬਿਲਕੁਲ ਯੂ ਟਰਨ ਮਾਰ ਕੇ ਹਿੰਦੂ ਤਵੀਆਂ ਔਰ RSS ਦੀ ਝੋਲੀ 'ਚ ਬੈਠਾ ਹੁੰਦਾ। ਸੋ ਮੈਂ ਸਮਝਦਾ ਵੀ ਜਗਮੀਤ ਸਿੰਘ ਦੇ ਮਾਮਲੇ 'ਚ ਇਕੱਲਾ ਸਿੱਖਾਂ 'ਚ ਹੀ ਨਹੀਂ, ਉਹਨਾਂ ਨੇ ਆਪਣੀ ਥਾਂ ਬਣਾਈ। ਜਿਹੜੇ ਦੂਸਰੇ ਨੇ, ਔਰ ਕੈਨੇਡਾ ਇੱਕ ਵਾਈਟ ਮੈਜੋਰਿਟੀ ਕੰਟਰੀ ਹੈ, ਜੇ ਅੱਜ ਇੱਕ NDP ਪਾਰਟੀ ਉਹਦੇ 'ਚ ਸਿੱਖਾਂ ਦੀ ਵੋਟ ਤਾਂ 2% ਤੋਂ ਵੀ ਘੱਟ ਹੈ ਕੈਨੇਡਾ ਦੇ ਵਿੱਚ ਜੀ। ਆਬਾਦੀ 2% ਤੋਂ ਵੀ ਘੱਟ ਹੈ, ਉਹਨਾਂ 'ਚੋਂ ਵੀ ਅੱਗੇ ਅੱਧਿਓਂ ਜ਼ਿਆਦਾ ਲਿਬਰਲ ਪਾਰਟੀ ਦੇ ਮੈਂਬਰ ਨੇ। ਸੋ ਜੇ ਅੱਜ ਉਹਨਾਂ ਨੇ ਆਪਣੀ ਥਾਂ ਮੁੱਖ ਧਾਰਾ 'ਚ ਵੀ ਬਣਾਈ ਤੇ ਉਹਨਾਂ ਨੂੰ ਜਗਮੀਤ ਸਿੰਘ ਹੋਰਾਂ ਤੋਂ ਇਹ ਉਹਨਾਂ ਦੀ ਪਰਸਨੈਲਿਟੀ ਔਰ ਉਹਨਾਂ ਦੇ ਜਿਹੜੀ ਵਰਕਿੰਗ ਹੈ, ਸ਼ੈਲੀ ਹੈ, ਕਾਰਜਕਾਰੀ ਸ਼ੈਲੀ, ਉਹਦੇ ਤੋਂ ਇਹ ਲੱਗਾ ਕਿ ਵੀ ਇਹ ਬੰਦਾ ਜੋ ਕਹਿੰਦਾ ਹੈ ਉਸ 'ਚ ਜੈਨੂਅਨਲੀ ਯਕੀਨ ਕਰਦਾ ਔਰ ਉਹਨੂੰ ਡਿਲੀਵਰ ਵੀ ਕਰੇਗਾ ਜੀ। ਸੋ ਜ਼ਾਹਰ ਹੈ ਕਿ ਇਹ ਜਿਹੜਾ ਬੇਸ ਜਿਹਦੇ ਉੱਤੇ ਅਸੀਂ ਸਮਝਦੇ ਹਾਂ ਕਿ ਜੇ ਅੱਜ ਨਹੀਂ ਤਾਂ ਹਰ ਦੇਸ਼ ਦੇ ਵਿੱਚ ਚੇਂਜਸ ਹੁੰਦੀਆਂ, ਸਿੰਗਾਪੁਰ ਹੋਇਆ ਦੂਸਰਾ, ਉਹਨਾਂ 'ਚ ਵੀ ਮਿਨਿਸਟਰ ਬਣਦੇ ਨੇ, ਹੋਰ ਵੀ ਥਾਵਾਂ ਨੇ। ਲੇਕਿਨ ਕਿਉਂ ਗੈਲਵਨਾਈਜ਼ ਕੀਤਾ ਹੈ ਜਗਮੀਤ ਸਿੰਘ ਦੀ ਇਸ ਵਿਕਟਰੀ ਨੇ 30 ਮਿਲੀਅਨ ਸਿੱਖ ਨੇਸ਼ਨ ਨੂੰ ਦੁਨੀਆ ਭਰ ਦੇ ਵਿੱਚ ਜੀ? ਕਿਉਂਕਿ ਗੱਲ ਅਲਟੀਮੇਟਲੀ ਸਿੱਖ ਹੱਕਾਂ ਨਾਲ ਜੁੜੀ ਹੋਈ ਹੈ। ਮਿਨਿਸਟਰ ਤਾਂ ਆਲਰੇਡੀ ਐਗਜ਼ਿਸਟਿੰਗ ਕੈਬਨਿਟ 'ਚ ਵੀ 4 ਸਿੱਖ ਮਿਨਿਸਟਰ ਨੇ, ਉਹਨਾਂ 'ਚ ਡਿਫੈਂਸ ਮਿਨਿਸਟਰ ਵੀ ਸਿੱਖ ਹੈ। ਭਾਵੇਂ ਅਸੀਂ ਉਹਦੇ 'ਚੋਂ ਫਖਰ ਜ਼ਰੂਰ ਉਹਦੇ 'ਚੋਂ ਵੀ ਲੈਂਦੇ ਹਾਂ ਕਿ ਜੀ ਸਿੱਖਾਂ ਨੇ ਥਾਂ ਬਣਾਈ ਹੈ, ਪਰ ਇਹ ਨਹੀਂ ਹੈ ਕਿ ਵੀ ਉਹਨਾਂ ਦੇ ਡਿਫੈਂਸ ਮਿਨਿਸਟਰ ਜਾਂ ਦੂਸਰਿਆਂ ਨੇ ਜਿਹੜਾ ਉਹ 30 ਮਿਲੀਅਨ ਸਿੱਖਾਂ ਨੂੰ ਗੈਲਵਨਾਈਜ਼ ਕੀਤਾ। ਉਹ ਇਸੇ ਲਈ ਹੈ ਜਗਮੀਤ ਸਿੰਘ ਦੀ ਖੂਬਸੂਰਤੀ
ਕਿ ਉਹਨੇ ਪਹਿਲੇ ਦਿਨ ਤੋਂ ਜਦੋਂ ਤੋਂ ਉਹ ਸਿਆਸਤ ਦੇ ਵਿੱਚ ਆਇਆ ਉਹ ਸਿੱਖ ਹੱਕਾਂ ਦਾ ਅਲੰਬਰਦਾਰ ਹੀ ਨਹੀਂ, ਸਿਰਫ ਐਡਵੋਕੇਟ ਹੀ ਨਹੀਂ ਔਰ ਸਿਰਫ ਫਲੈਗ ਬੀਅਰਰ ਹੀ ਨਹੀਂ, ਉਹਦੇ ਲਈ ਉਹਨੇ ਆਪਣੇ ਪੋਲੀਟੀਕਲ ਕਰੀਅਰ ਨੂੰ ਵੀ ਐਟ ਸਟੇਕ ਪਾਇਆ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੱਲ ਅਸੀਂ ਜਿਵੇਂ ਐਨਾਲਿਸਿਸ ਕਿਹਾ ਸੀ ਕਿ ਵੀ ਉਹਨੇ ਦੋਨਾਂ ਹੀ ਰਾਈਟ ਵਿੰਗਰਸ ਨੂੰ ਬੀਟ ਕੀਤਾ ਹੈ, ਕੈਨੇਡਾ ਦੇ ਵੀ ਔਰ ਇੰਡੀਆ ਦੇ ਵੀ। ਸੋ ਜ਼ਾਹਰ ਹੈ ਵੀ ਕੈਨੇਡਾ 'ਚ ਇੰਡੀਅਨ ਹਾਈ ਕਮਿਸ਼ਨ ਕੌਂਸੂਲੇਟਸ ਦਾ ਜ਼ੋਰ ਲੱਗਾ। ਕਿਉਂਕਿ ਜਗਮੀਤ ਸਿੰਘ ਹੀ ਸਭ ਤੋਂ ਪਹਿਲਾਂ ਓਨਟਾਰੀਓ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਇਹ ਲੈ ਕੇ ਆਇਆ ਸੀ ਰੈਜ਼ੋਲੂਸ਼ਨ ਕਿ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਐਲਾਨਿਆ ਜਾਏ। ਐਨਡੀਪੀ 'ਚ ਜਦੋਂ ਅਜੇ ਇਸ ਲੈਵਲ ਦਾ ਮੁਕਾਮ ਹਾਸਲ ਨਹੀਂ ਵੀ ਸੀ, ਜਸਵੰਤ ਸਿੰਘ ਖਾਲੜਾ ਦੀ ਰੈਕਗਨੀਸ਼ਨ ਔਰ ਉਹਨਾਂ ਨੂੰ ਹਿਊਮਨ ਰਾਈਟਸ ਦਾ ਅਵਾਰਡ, ਇਹ ਜਗਮੀਤ ਸਿੰਘ ਦਾ ਕੰਮ ਸੀ ਜੀ। ਫਿਰ ਇਸੇ ਤਰ੍ਹਾਂ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਐਲਾਨਣਾ, ਇਹ ਉਹਨਾਂ ਦਾ ਐਫਰਟ ਸੀ ਔਰ ਜਿਹਦੀ ਬਿਨਾਂ ਦੇ ਉੱਤੇ ਫਿਰ ਹੁਣ ਫਾਈਨਲੀ ਇਸ ਵਾਰ ਹਿੰਦੂਆਂ ਨੇ ਵੀ ਆਪਣਾ ਕੋਈ ਮੰਥ ਵਿੱਚੋਂ ਕੱਢ ਲਿਆ ਜੀ ਔਰ ਉਹਦੇ ਤੇ ਗੱਲ ਆਈ। ਔਰ ਇੱਥੋਂ ਹੀ ਨਹੀਂ ਹੈ, ਜਦੋਂ ਗੱਲ ਬੜੀ ਕਲੀਅਰਲੀ ਹੁੰਦੀ ਰਹੀ ਹੈ। ਹੁਣ ਆਪਣੀ ਸਪੋਰਟ ਦੇ ਵਿੱਚ ਜਗਮੀਤ ਸਿੰਘ ਹੋਰਾਂ ਨੇ ਕਿਊਬੈਕ ਪ੍ਰੋਵਿੰਸ ਦੇ ਵਿੱਚ ਵੀ ਅੱਛੀ ਬੜਤ ਹਾਸਲ ਕੀਤੀ ਹੈ ਔਰ 2019 ਦੀਆਂ ਚੋਣਾਂ 'ਚ ਕਿਊਬੈਕ ਵੱਡਾ ਚੈਲੰਜ ਹੋਏਗਾ ਕਿਉਂਕਿ ਕਿਊਬੈਕ ਵੱਡਾ ਸੂਬਾ ਵੀ ਹੈ, ਐਨਡੀਪੀ ਦਾ ਬਹੁਤਾ ਬੇਸ ਨਹੀਂ ਹੈ, ਫਿਰ ਫ੍ਰੈਂਚ ਮੈਜੋਰਿਟੀ ਹੈ ਔਰ ਜ਼ਾਹਰ ਹੈ ਵੀ ਜਸਟਿਨ ਟਰੂਡੋ ਦਾ ਉਹ ਵੀ ਫ੍ਰੈਂਚ ਮੂਲ ਦਾ ਹੈ। ਔਰ ਲੇਕਿਨ ਇਹਦੇ ਬਾਵਜੂਦ ਜੇ ਹੁਣ ਵੀ ਕੁਇਬੈਕ ਦੇ ਵਿੱਚ ਇੱਕ ਸਾਈਜ਼ੇਬਲ ਵੋਟ ਜਗਮੀਤ ਨੇ ਲਈ ਹੈ, ਉਹਨੇ ਬੜਾ ਜੈਨੂਇਨਲੀ ਜਿੱਥੇ ਉਹਨੇ ਕਿਊਬੈਕ ਵਾਲੇ ਲੋਕਾਂ ਦੀ ਤਾਰੀਫ ਔਰ ਜਿਹੜੀ ਕੀਤੀ ਹੈ, ਉੱਥੇ ਜਿਸ ਮੁਹਾਰਤ ਨਾਲ ਫ੍ਰੈਂਚ ਬੋਲਣਾ ਔਰ ਦੂਸਰਾ ਕਰਨਾ ਔਰ ਉਹਦਾ ਇਹ ਵਿਸ਼ਵਾਸ ਕਿ ਕੈਨੇਡਾ ਦੀ ਪ੍ਰੋਗਰੈਸ ਦੇ ਵਿੱਚ ਬਾਈਲਿੰਗੁਅਲ ਸਾਡੀਆਂ ਦੋਨੋਂ ਜ਼ਬਾਨਾਂ ਦਾ ਹੋਣਾ, ਇਮੀਗ੍ਰੈਂਟਸ ਦੁਨੀਆ ਭਰ ਤੋਂ ਆਏ ਨੇ, ਇਮੀਗ੍ਰੈਂਟਸ ਕੋਈ ਲਾਇਬਿਲਿਟੀ ਨਹੀਂ ਨੇ, ਉਹ ਸਾਡੀ ਪ੍ਰੋਗਰੈਸ ਦਾ ਕਾਰਨ ਨੇ ਜੀ। ਔਰ ਇਸੇ ਤਰ੍ਹਾਂ ਮੈਂ ਸਮਝਦਾ ਵੀ ਜੇ ਡਿਨਾਇਲ 'ਚ ਹੀ ਹੋਣਾ ਹੁੰਦਾ, ਜਿਹੜੀ ਵਾਈਟ ਬੀਬੀ ਜਿਹੜੀ ਉਹਨਾਂ ਨੇ ਰੌਨ ਬੈਨਰਜੀ ਔਰ ਉਹ ਹਿੰਦੂਤਵੀ ਵੀ ਲੌਬੀ ਨੇ ਭੇਜੀ ਗੜਬੜ ਕਰਨ ਕਿ ਤੁਸੀਂ ਸ਼ਰੀਅਤ ਦੀ ਹਮਾਇਤ ਕਰਦੇ ਹੋ, ਜੇ ਜਗਮੀਤ ਸਿੰਘ ਐਸਕੇਪਿਸਟੀ ਦਾ ਇਮੇਜ ਫਿਰ ਤੋਂ ਬੜੀ ਆਸਾਨੀ ਨਾਲ ਕਹਿ ਸਕਦਾ ਸੀ ਜੀ ਮੈਂ ਤਾਂ ਮੁਸਲਮਾਨ ਨਹੀਂ ਹੈ ਜੀ, ਨਾ ਹੀ ਮੈਂ ਸ਼ਰੀਅਤ ਦਾ ਹਮਾਇਤੀ ਹਾਂ। ਲੇਕਿਨ ਉਹਨੇ ਕਿਹਾ ਜੀ ਦਾ ਮਤਲਬ ਇਹ ਹੋਣਾ ਸੀ ਕਿ ਵੀ ਤੁਸੀਂ ਹੇਟ ਕਿਸੇ ਹੋਰ ਨੂੰ ਟ੍ਰਾਂਸਫਰ ਕਰ ਰਹੇ ਹੋ ਔਰ ਉਹਨੇ ਬਿਲਕੁਲ ਲਵ ਔਰ ਉਸ ਸਾਰੇ ਦੇ ਥੱਲੇ ਜਿੰਨੀ ਵੱਡੀ ਹਮਾਇਤ ਲਈ। ਸੋ ਮੈਂ ਸਮਝਦਾ ਹਾਂ ਵੀ ਜਿਹੜੇ ਇਹ ਐਡਵਾਈਸ ਵੀ ਕਰਨਾ ਚਾਹੁੰਦੇ ਨੇ ਜਾਂ ਜਗਮੀਤ ਸਿੰਘ ਨੂੰ ਐਡਵਾਈਸ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਉੱਤੇ ਜਾਂ ਸਾਨੂੰ ਐਡਵਾਈਸ ਕਰ ਰਹੇ ਨੇ ਕਿ ਜੀ ਤੁਸੀਂ ਉਹਨਾਂ ਨੂੰ ਖਾਲਿਸਤਾਨ ਦੇ ਨਾਲ ਨਾ ਜੋੜੋ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਹੁੰਦਾ ਹੈ ਇਹ ਇੱਕ ਭਗੌੜਾਪਨ ਹੁੰਦਾ ਬਿਲਕੁਲ। ਔਰ ਜਿਸ ਸਿਆਸਤ ਦੇ ਵਿੱਚ ਚਾਰ ਚਫੇਰੇ ਭਗੌੜੇ ਨੇ, ਜੇ ਉਹਦੇ 'ਚ ਕੋਈ ਆ ਕੇ ਖਲੋਤਾ ਹੈ ਆਪਣੀ ਕਨਵਿਕਸ਼ਨ ਦੇ ਨਾਲ, ਜਿਹੜਾ ਇਮੀਗ੍ਰੈਂਟਸ ਦੇ ਹੱਕ ਦੀ ਗੱਲ ਕਰਦਾ ਹੈ, ਜਿਹੜਾ ਉਸ ਧਰਤੀ ਦੇ ਉੱਤੇ ਜਿਹੜਾ ਵੀ ਕੋਈ ਇਨਜਸਟਿਸ ਕਿਤੇ ਵੀ ਦੁਨੀਆ 'ਚ ਹੁੰਦਾ ਉਹਨਾਂ ਲਈ ਉਹ ਕਹਿੰਦਾ ਵੀ ਕੈਨੇਡਾ ਇੱਕ ਰੋਲ ਮਾਡਲ ਮੁਲਕ ਹੈ ਔਰ ਸਾਨੂੰ ਆਪਣੀਆਂ ਬਾਹਾਂ ਖੋਲ ਕੇ ਹਰ ਇੱਕ ਨੂੰ ਵੈਲਕਮ ਕਰਨਾ ਚਾਹੀਦਾ ਹੈ, ਜਿਹੜਾ ਪੰਜ ਕਕਾਰੀ ਰੂਪ ਹੀ ਨਹੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ, ਜਿਹੜਾ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਨਵੰਬਰ 84 'ਚ ਹੋਇਆ, ਉਹਨੂੰ ਬੇਸ਼ੱਕ ਪਹਿਲੀ ਵਾਰ ਜਗਮੀਤ ਸਿੰਘ ਦਾ ਮਤਾ ਨਹੀਂ ਸੀ ਪਾਸ ਹੋ ਸਕਿਆ, ਲੇਕਿਨ ਜੇ ਫਿਰ ਤਿੰਨੋਂ ਹੀ ਪਾਰਟੀਆਂ ਓਨਟਾਰੀਓ ਦੇ ਜਿਹੜੇ ਪ੍ਰੋਮਿਨੈਂਟ ਲੀਡਰ ਨੇ ਉਹ ਉਹਨੂੰ ਪਾਸ ਕਰਵਾਉਣ ਦੇ ਵਿੱਚ ਹਮਾਇਤ ਕਰਦੇ ਨੇ ਔਰ ਬੀਬੀ ਮੱਲੀ ਲਿਬਰਲ ਪਾਰਟੀ ਦੀ ਉਹਨੂੰ ਇਹ ਉਹਦੀ ਉਸ ਪੋਲਿਟਿਕਸ ਦੀ ਜਿੱਤ ਹੈ ਜਿਹੜੀ ਕਿ ਕਲੀਅਰਲੀ ਅਗੇਂਸਟ ਦਾ ਪਰਸੀਕਿਊਸ਼ਨ ਔਰ ਜਿਹੜਾ ਉਹਨਾਂ ਦਾ ਓਵਰਆਲ ਵੀ ਮੈਨੀਫੈਸਟੋ ਕਿ ਭਾਈ ਨੇਟਿਵ ਕੈਨੇਡੀਅਨਸ ਤੱਕ ਜਿਹੜੇ ਨੇ ਉਹਨਾਂ ਤੱਕ ਪਹੁੰਚ, ਉਹਨਾਂ ਦੇ ਹੱਕਾਂ ਦੀ ਗੱਲ। ਸੋ ਮੈਂ ਸਮਝਦਾ ਹਾਂ ਵੀ ਇਹ ਬਹੁਤ ਵਾਰ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ ਇਹ ਸਮਝਦੇ ਹੋਏ ਵੀ, ਜਿਵੇਂ ਹਾਲਾਂਕਿ ਇੱਕ ਕੰਸਰਨ ਹੈ ਅੱਜ ਹੀ ਕੌਮੀ ਆਵਾਜ਼ ਰੇਡੀਓ ਤੇ ਮੇਰਾ ਆਸਟ੍ਰੇਲੀਆ 'ਚ ਟਾਕ ਸ਼ੋਅ ਸੀ ਔਰ ਉਹਨਾਂ ਨੇ ਇੱਕ ਸਵਾਲ ਪੁੱਛਿਆ ਜਿਹੜਾ ਅਕਸਰ ਹਲਕਿਆਂ ਜਾਏ ਕਿ ਵੀ ਆਲਰੇਡੀ ਜਸਟਿਨ ਟਰੂਡੋ ਸਿੱਖਾਂ ਦਾ ਹਮਾਇਤੀ ਹੈ ਔਰ ਉਹਨੇ 17 MP 4 ਮਿਨਿਸਟਰ ਦੂਜਿਆਂ ਨੂੰ ਦਿੱਤਾ ਹੈ, ਹੁਣ ਜਿਹੜੀ ਟੱਕਰ ਹੋਏਗੀ ਜਗਮੀਤ ਸਿੰਘ ਦੀ ਉਹ ਜਸਟਿਨ ਟਰੂਡੋ ਦੀ ਪਾਰਟੀ ਨਾਲ ਹੀ ਹੋਏਗੀ ਤੇ ਇਹ ਇਲ ਇਫੈਕਟ ਨਹੀਂ ਹੋਏਗਾ। ਮੈਂ ਕਿਹਾ ਜੀ ਕਿਉਂਕਿ ਅਸੀਂ ਜਿਸ ਧਰਤੀ ਤੋਂ ਆਏ ਹਾਂ ਔਰ ਜਿਹਨੂੰ ਬਾਅਦ ਦੇ ਵਿੱਚ ਪੋਸਟ 9/11 ਬਾਅਦ ਬੁਸ਼ ਨੇ ਵੀ ਉਦਾਂ ਦਾ ਡਿਫਾਈਨ ਕੀਤਾ ਕਿ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ ਜੀ। ਮੈਂ ਕਿਹਾ ਵੀ ਡੈਮੋਕ੍ਰੇਸੀਜ਼ ਦੇ ਵਿੱਚ ਇਵੇਂ ਨਹੀਂ ਹੁੰਦਾ ਔਰ ਇਸ ਦੇ ਉਲਟ ਸਭ ਤੋਂ ਪਹਿਲਾਂ ਜਸਟਿਨ ਟਰੂਡੋ ਨੇ ਵਧਾਈ ਦਿੱਤੀ ਉਹਨਾਂ ਨੂੰ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵੀ ਮੋਰ ਔਰ ਲੈਸ ਉਹਨਾਂ ਵੈਲਿਊਜ਼ ਲਈ ਖੜੀ ਹੈ
ਜਿਨ੍ਹਾਂ 'ਚ ਰਾਦਰ ਐਨਡੀਪੀ ਨੇ ਐਕਸਟਰਾ ਜਾ ਕੇ ਵਰਕਰਸ ਦੀ ਐਡਵੋਕੇਸੀ ਵੀ ਜ਼ਿਆਦਾ ਕੀਤੀ ਹੈ। ਔਰ ਪਹਿਲੇ ਇਹ ਟਰੂਡੋ ਦੇ ਫਾਦਰ ਦੇ ਪੀਰੀਅਡ 'ਚ ਜਦੋਂ ਕਿ ਮੈਜੋਰਟੀ ਨਹੀਂ ਸੀ ਲਿਬਰਲ ਕੋਲ, ਜੇ ਮੈਂ ਗਲਤ ਨਾ ਹੋਵਾਂ, ਤੇ ਇਹ ਐਨਡੀਪੀ ਦੇ ਨਾਲ ਕੋਲੀਸ਼ਨ ਗਵਰਨਮੈਂਟ ਵੀ ਬਣਾਈ ਹੋਈ ਹੈ ਲਿਬਰਲ ਨੇ। ਸੋ ਇਹਦੇ 'ਚ ਜ਼ਰੂਰ ਸਿੱਖ ਟ੍ਰੈਡੀਸ਼ਨਲੀ ਕੈਨੇਡਾ 'ਚ ਲਿਬਰਲ ਪਾਰਟੀ 'ਚ ਰਹੇ ਨੇ, ਕਿਉਂਕਿ ਕੰਜ਼ਰਵੇਟਿਵ ਵੈਸੇ ਹੀ ਐਕਸਟ੍ਰੀਮ ਲਾਈਨ ਹੁੰਦੀ ਹੈ। ਬ੍ਰਿਟਿਸ਼ ਕੋਲੰਬੀਆ 'ਚ ਸਿੱਖ ਜ਼ਿਆਦਾ ਐਨਡੀਪੀ ਨਾਲ ਜੁੜੇ ਰਹੇ, ਕਿਉਂਕਿ ਲੋਕਲ ਜਿਹੜੇ ਸੀ ਉਹਨਾਂ 'ਚ ਉਹ ਹਮਾਇਤੀ ਵੀ ਸੀ, ਔਰ ਜਿਹੜੇ ਕੁਝ ਮਸਲੇ ਐਨਡੀਪੀ ਨੇ, ਐਨਡੀਪੀ ਪਾਰਟੀ 1960-61 'ਚ ਹੋਣ ਚਾਹੀ ਜੀ, ਵਰਕਰਸ ਨਾਲ ਰਿਲੇਟਡ, ਕੰਪਨਸੇਸ਼ਨ, ਦੂਸਰੀਆਂ ਇਮੀਗ੍ਰੇਸ਼ਨ ਇਸ਼ੂਜ਼, ਉਹਦੇ ਲਈ ਐਨਡੀਪੀ ਮੋਰ ਵੋਕਲ ਸੀ, ਕਾਮਨ ਮੈਨ ਲਈ ਖਲੋਤੀ ਸੀ। ਸੋ ਉੱਥੇ ਸਿੱਖ ਐਨਡੀਪੀ ਦਾ ਹਿੱਸਾ ਸੀ। ਸੋ ਮੈਂ ਸਮਝਦਾ ਹਾਂ ਵੀ ਇੱਕ ਹੈਲਥੀ ਸਿਸਟਮ ਦੇ ਵਿੱਚ ਰਾਦਰ ਉਹਨਾਂ ਨੇ ਫਿਰ ਕਨਕਲੂਡ ਕੀਤਾ, ਉਸ ਪ੍ਰੋਗਰਾਮ ਦੇ ਹੋਸਟ ਵੀਰ ਨੇ ਕੌਮੀ ਆਵਾਜ਼ ਦੇ, ਉਹਨਾਂ ਨੇ ਕਿਹਾ ਜੀ ਫਿਰ ਤਾਂ ਸਾਡੇ ਦੋਨਾਂ ਹੱਥਾਂ 'ਚ ਹੀ ਲੱਡੂ ਨੇ। ਮੈਂ ਕਿਹਾ ਜੀ ਇਹੀ ਹੁੰਦਾ ਹੈ ਗੱਲ। ਇਸ ਲਈ ਜਦੋਂ ਅਸੀਂ ਵੀ ਅਮਰੀਕਾ 'ਚ ਐਡਵਾਈਸ ਕਰਦੇ ਹਾਂ ਵੀ ਜ਼ਰੂਰੀ ਨਹੀਂ ਹੈ ਵੀ ਤੁਸੀਂ ਡੈਮੋਕ੍ਰੈਟਿਕ ਪਾਰਟੀ 'ਚ ਹੀ ਰਹਿਣਾ ਜਾਂ ਤੁਸੀਂ ਰਿਪਬਲਿਕਨ ਹੀ ਬਣਨਾ। ਮਾਈਨੋਰਿਟੀਜ਼ ਦੇ ਇਹ ਹੱਕ 'ਚ ਹੁੰਦਾ ਹੈ ਜਾਂ ਮਾਈਨੋਰਿਟੀਜ਼ ਦੇ ਭਲੇ 'ਚ ਹੁੰਦਾ ਹੈ ਕਿ ਉਹ ਸਾਰੀਆਂ ਹੀ ਪਾਰਟੀਆਂ ਨੂੰ ਜੁਆਇਨ ਕਰਨ, ਤਾਂ ਕਿ ਉਹਨਾਂ ਦੇ ਵਿੱਚ ਉਹ ਆਪਣੀ ਥਾਂ ਬਣਾਉਣ ਔਰ ਹਕੂਮਤ ਕਿਸੇ ਦੇ ਵੀ ਬਣੇ, ਉਹਨਾਂ ਦੇ ਜਿਹੜੇ ਇਸ਼ੂ ਨੇ ਉਹ ਡਿਸਕਸ ਹੋਣ। ਸੋ ਮੈਂ ਸਮਝਦਾ ਵੀ ਇਹ ਖੁਸ਼ੀ ਦੀ ਗੱਲ ਹੈ ਕਿ ਵੀ ਜਿਹੜੀ ਲਿਬਰਲ ਪਾਰਟੀ ਰੂਲਿੰਗ ਹੈ ਉਸ ਦੇ ਵਿੱਚ ਵੀ ਸਿੱਖ ਵੱਡੀ ਗਿਣਤੀ 'ਚ ਨੇ, ਔਰ ਅੱਜ ਪ੍ਰੋਮੀਨੈਂਟ 3 ਪਾਰਟੀਆਂ 'ਚੋਂ ਇੱਕ ਪਾਰਟੀ ਐਨਡੀਪੀ ਦਾ ਮੁਖੀ ਜਿਹੜਾ ਹੈ ਉਹ ਸਿੱਖ ਹੈ ਔਰ ਪੰਥ ਪ੍ਰਸਤ ਸਿੱਖ ਹੈ। ਔਰ ਇਹ ਦਿਲਚਸਪ ਹੋਏਗਾ ਵੀ ਦੋਨੋਂ ਹੀ ਔਰ ਤਿੰਨੋਂ ਹੀ ਪਾਰਟੀਆਂ ਦੇ ਲੀਡਰ 30 ਤੋਂ 40-41 ਸਾਲ ਦੀ ਉਮਰ 'ਚ ਨੇ। ਕੋਈ 4 ਸਾਲ ਵੱਡਾ ਹੈ, ਜਸਟਿਨ ਟਰੂਡੋ 4 ਸਾਲ ਵੱਡਾ ਹੈ ਜਗਮੀਤ ਤੋਂ, ਜਿਹੜਾ ਕੰਜ਼ਰਵੇਟਿਵ ਦਾ 2 ਸਾਲ ਛੋਟਾ ਹੈ। ਸੋ ਇਹ ਵੀ ਕੈਨੇਡਾ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਦੀ ਡਿਸਕਸ਼ਨ ਹੈ ਕਿ ਬੁੱਢੇ ਪਾਸੇ ਹੋ ਗਏ, ਹੁਣ ਜਵਾਨ ਬੰਦੇ ਔਰ ਸਟਾਈਲ ਹੁੰਦੇ। ਜਸਟਿਨ ਟਰੂਡੋ ਦਾ ਦੇ ਡਰੈਸ ਔਰ ਉਸ ਦਾ ਦੀ ਯੂਥਫੁਲ ਲੁੱਕ ਉਹਦੀ ਵਿਕਟਰੀ 'ਚ ਕਾਰਨ ਸੀ। ਸੋ ਹੁਣ ਜਗਮੀਤ ਵੀ ਆਪਣਾ ਜਿਹੜਾ ਟੌਰੀ ਘੈਂਟ ਜੁੱਤੀ ਤੇ ਵਨ ਸਵੰਨੇ ਦਮਾਲੇ ਔਰ 3 ਪੀਸ ਸੂਟ, ਹੁਣ ਜਿਹੜਾ ਉਹ ਸਟਾਈਲ ਵੀ ਹੋਏਗਾ। ਬਟ ਇਨ ਦਾ ਐਂਡ ਆਫ ਦਾ ਡੇ ਚਲੋ ਆਊਟਲੁੱਕ ਯੂਥ ਨੂੰ ਅਟਰੈਕਟ ਕਰਦੀ ਹੈ, ਪਰ ਕੁੱਲ ਮਿਲਾ ਕੇ ਕਨਵਿਕਸ਼ਨ ਔਰ ਜਿਹੜੀਆਂ ਲੋਕਾਂ ਦੀਆਂ ਬੇਸਿਕ ਪ੍ਰੋਬਲਮਸ ਨੇ ਉਹਨਾਂ ਦੇ ਲਈ ਕਿਹਦੇ ਕੋਲ ਜਿਹੜਾ ਇੱਕ ਚੰਗੀ ਮਰਜ਼ ਦੀ ਦਵਾ ਹੈ ਇਹ ਡਿਸਾਈਡ ਕਰਦੇ। ਕਸ਼ਮੀਰ ਹਮੇਸ਼ਾ ਹੀ ਅਸੀਂ ਸਮਝਦੇ ਹਾਂ ਵੀ ਜਿੱਥੇ ਸਾਡੀ ਅੱਖ ਹਮੇਸ਼ਾ ਹੀ ਜਦੋਂ ਵੀ ਦੁਨੀਆ ਭਰ ਦੇ ਵਿੱਚ ਕਿਤੇ ਧੱਕਾ ਹੁੰਦਾ ਹੈ ਔਰ ਕਿਤੇ ਕਿਸੇ ਨਾਲ ਵੀ ਜ਼ੁਲਮ ਹੁੰਦਾ ਹੈ ਤੇ ਉਸ ਲਈ ਅਥਰੂ ਸਾਡੀਆਂ ਅੱਖਾਂ 'ਚ ਆਉਂਦੇ ਨੇ ਇਸੇ ਕੌਮ ਦੇ, ਕਿਉਂਕਿ ਅਸੀਂ ਉਸ ਪੀੜ ਨੂੰ ਮਹਿਸੂਸ ਕਰਦੇ ਹਾਂ। ਤੇ ਕਸ਼ਮੀਰ ਦੇ ਨਾਲ ਤਾਂ ਸਾਡੀਆਂ ਸਾਂਝਾਂ ਵੀ ਨੇ ਔਰ 5 ਸਦੀਆਂ ਦਾ ਰਿਸ਼ਤਾ ਹੈ ਗੁਰੂ ਨਾਨਕ ਸਾਹਿਬ ਦੇ ਜ਼ਮਾਨੇ ਤੋਂ। ਔਰ ਜਦੋਂ ਅਸੀਂ ਕਸ਼ਮੀਰ ਵਾਦੀ ਦੇ ਲੋਕਾਂ ਦੀ ਗੱਲ ਕਰਦੇ ਹਾਂ ਫਿਰ ਉੱਥੇ ਇੱਕ ਵੱਡਾ ਹਿੱਸਾ ਜਿਹੜਾ ਉਹ ਸਫਰਿੰਗ 'ਚ ਜੋ ਉਹਨਾਂ ਨੇ ਪਿਛਲੇ ਸਾਰੇ ਇਹਨਾਂ ਦਹਾਕਿਆਂ ਦੇ ਵਿੱਚ ਹੰਡਾਇਆ, ਜਿਹੜੇ ਆਪਣੀ ਆਜ਼ਾਦੀ ਲਈ ਖੜੇ ਨੇ। ਔਰ ਇੱਕ ਚੰਗੀ ਗੱਲ ਅਸੀਂ ਸਮਝਦੇ ਹਾਂ ਵੀ ਸਿੱਖ ਨੁਕਤਾ ਨਿਗਾਹ ਤੋਂ ਇਹ ਹੈ ਕਿ ਉਹਨਾਂ ਨੇ ਹਮੇਸ਼ਾ ਸਿੱਖਾਂ ਦੇ ਲਈ, ਜਿਹੜੇ ਵਾਦੀ ਦੇ ਸਿੱਖ ਨੇ ਉਹ ਢਾਲ ਬਣ ਕੇ ਖਲੋਤੇ ਨੇ ਹਮੇਸ਼ਾ ਹੀ। ਔਰ ਇਹਦੇ ਬਾਵਜੂਦ ਕਿ ਹਕੂਮਤ ਨੇ ਬੜੀ ਕੈਲਕੂਲੇਟਡ ਸਾਜ਼ਿਸ਼ ਦੇ ਨਾਲ ਉੱਥੋਂ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ ਔਰ ਸਿੱਖਾਂ ਨੂੰ ਵੀ ਉੱਥੋਂ ਭਜਾਉਣ ਦੇ ਲਈ ਪੂਰਾ ਟਿਲ ਲਾਇਆ। ਚਿੱਠੀ ਸਿੰਘਪੁਰਾ 'ਚ 35 ਸਿੱਖਾਂ ਦਾ ਕਤਲੇਆਮ ਪ੍ਰੈਜ਼ੀਡੈਂਟ ਕਲਿੰਟਨ ਦੀ ਭਾਰਤ ਫੇਰੀ ਮੌਕੇ ਕੀਤਾ, ਲੇਕਿਨ ਇਹਦੇ ਬਾਵਜੂਦ ਉਹਨਾਂ ਸਿੱਖਾਂ ਦੀ ਵੀ ਰੈਜ਼ੀਲੀਅੰਸ, ਪਰ ਜੇ ਵਾਸਟ ਮੈਜੋਰਟੀ ਫਰੈਂਡਲੀ ਨਾ ਹੋਏ ਜਾਂ ਅਕਮੋਡੇਟਿਵ ਨਾ ਹੋਏ ਜਾਂ ਨਾ ਹੁੰਦੀ ਤਾਂ ਹੁਣ ਤੱਕ ਉਹ ਵੀ ਹਿਜਰਤ ਕਰ ਗਏ ਹੁੰਦੇ। ਲੇਕਿਨ ਹੁਣ ਏਜੰਸੀਆਂ ਦੀ ਗੇਮ ਜਿੱਥੇ ਕਸ਼ਮੀਰ ਦੇ ਵਿੱਚ ਜ਼ੁਲਮਾਂ ਦੀ ਹਨੇਰੀ ਝੁੱਲੀ ਹੋਈ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਸੀਆਰਪੀਐਫ ਜਾਂ ਬਾਰਡਰ ਸਿਕਿਉਰਿਟੀ ਫੋਰਸ ਜਾਂ ਉਹਨਾਂ ਦੀ ਜੰਮੂ ਕਸ਼ਮੀਰ ਪੁਲਿਸ ਇਹ ਪਾਸੇ ਰਹਿ ਕੇ ਸਿੱਧੇ ਐਕਸ਼ਨ ਫੌਜ ਵੱਲੋਂ ਹੋ ਰਹੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਫੌਜ ਦੇ ਇਹਨਾਂ ਸਾਰਿਆਂ ਦੇ ਬਾਵਜੂਦ ਜ਼ੁਲਮਾਂ ਦੇ ਕੋਈ ਦਿਨ ਐਸਾ ਨਹੀਂ ਗੁਜ਼ਰਦਾ ਜਦੋਂ ਕਿ ਉੱਥੇ ਜੁਝਾਰੂ ਆਪਣੇ ਜ਼ੋਰ ਨਾ ਦਿਖਾਣ। ਔਰ ਜਿਹੜੀ ਖਬਰ ਅੱਜ ਸਾਰੇ ਨੈਸ਼ਨਲ ਮੀਡੀਆ 'ਚ ਉੱਥੋਂ ਦੇ ਪ੍ਰਮੁੱਖ ਹੈ ਕਿ ਸ੍ਰੀਨਗਰ ਹਵਾਈ ਅੱਡੇ ਨੇੜੇ BSF ਕੈਂਪ ਤੇ ਫਿਦਾਇਨ ਹਮਲਾ ਔਰ ਉਹਦੇ 'ਚ ਇੱਕ ਸਬ ਇੰਸਪੈਕਟਰ ASI BK ਯਾਦਵ ਮਾਰਿਆ ਗਿਆ ਤੇ ਇੱਕ ਹੋਰ ਇੰਸਪੈਕਟਰ ਸਮੇਤ 4 ਜਵਾਨ ਜ਼ਖਮੀ ਹੋਏ। ਬੜਾ ਡੇਅਰਿੰਗ ਅਟੈਕ ਜਿਹਦੇ 'ਚ ਕਿ ਉਹਨਾਂ ਨੇ ਵਿੱਚ ਵੜ ਕੇ 에ਅਰਪੋਰਟ ਦੇ ਨੇੜੇ ਇਹਨਾਂ ਦਾ ਕੈਂਪ ਸੀ ਔਰ ਉਹਦੇ 'ਚ ਉਹਨਾਂ ਨੇ
हमला किया है और इस सवेरे तड़के 4 बजे किया गया फदायन हमला और इस दी जिहड़ी है जैशे मुहम्मद दे अफसर गुरु स्क्वाड दे 3 विदेशी फदायन हमलावर। ये तो इन्होंने लेबल लाना हुंदा है, इन्हों मरन वालियां तो किवें पता लग गया कि भी वो किहदे ने, लेकिन ये दस्सण दे लई कि अल्टीमेटली पाकिस्तान नूं नाल लबेड़ना हुंदा है। और इन्ना जबरदस्त ऑपरेशन सी कि भी श्रीनगर का जिहड़ा एयरपोर्ट दियां उन्हां नूं फ्लाइट्स कैंसल करनियां पईयां और उन्हां दे लई हुण चल रहा है कि जी ये इन्ना सेफ जिथे 4 टायर सिक्योरिटी सी किवें उन्होंने जिहड़ा है उस सिक्योरिटी रिंग नूं तोड़ के वो अंदर तक पहुंचे। इसलिए हुण इनक्वायरीज होणगियां और अलगर्जी होएगी किने दिखाया और ये सारियां ने अगों कहानियां ने कि जी किवें वो पहुंच गए सुरक्षा घेरे नूं तोड़ के। हुण एक पासे तां ये जिहड़ा इस किस्म दे हमले दी असीं खबर देख रहे हैं, जिहड़ी गल साबित करदी है कि उत्थे फुल स्केल जिहड़ी है जे फौज जुल्मां ते आई है तो नौजवानों ने भी जिहड़ा वो पूरा रेजिस्टेंस देनी शुरू की। पर इहदे नाल असीं दूसरे पासे देखते हैं कि इन्हां हालातां च जिहड़ी सिविल पॉपूलेशन है, खास तौर ते जे भारती हाकमां दे कहण मुताबक जे उन्हां दी वर्जन होए कि जी 35 सिख जिहड़े चिट्ठी सिंहपुरा च ने लश्करे तोयबा ने मारे सी। सो ज़ाहिर है भी जे हुण उत्थे मिलीटेंसी वर्सस सिक्योरिटी फोर्सिस स्ट्रगल चल रही है तो उन्हां सिख पिंडां नूं जिथे सिख मेजोरिटी च रहिंदे ने जां सिख पिंड ने उन्हां नूं तां एक्सट्रा सिक्योरिटी दी लोड़ है जे इन्हां दे कहण मुताबक कि जी उन्हां ने टारगेट कीता। हुण होया की है और अज दी यह खबर है कि किवें उस हमले तो बाद क्योंकि कीता तो इन्होंने सिक्योरिटी फोर्स ने खुद सी पर अडवानी होम मिनिस्टर सी आए हज़ारां की गिणती सिख पहुंच गए सी। सो इन्होंने दस्सण दे लई उन्होंने कहा जी असीं इन्हां सारे पिंडां नूं सिक्योरिटी देंगे, दूजा तीजा पिकेट्स भी बना दी हैं। हुण जिहड़ी खबर है कि उन्होंने जिहड़े सिख पिंडां दे बाहर सिक्योरिटी पिकेट्स सी वो सारियां हटाणियां शुरू कर दित्तियां ने। हुण ज़ाहिर है कि भी उन्होंने अटैक खुद करने चिट्ठी सिंहपुरा की तरह सिखां दे उत्ते क्योंकि वो वार लूज कर रहे हैं कश्मीर और उन्होंने कोई ना कोई चाहिए क्योंकि सिख बाहर भी इन्होंने एक्सपोज कर रहे हैं। उत्थे कश्मीर वादी दे सिख भी जिहड़े ने वो इंडियन गवर्नमेंट वर्जन नूं जिहड़ा वो प्रमोट नहीं कर रहे, वो अपने जिवें उन्हां दी गुरुद्वारा कोआर्डीनेशन कमेटी है उन्होंने वो हमायत करते हैं तो धारा 370 की भी 35A की भी और कश्मीरी आज़ादी की भी। और ये रिमूवल ऑफ सिक्योरिटी पिकेट्स फ्रॉम सिख विलेजेस वरीज कम्यूनिटी। हुण एक पासे हमले की खबर है, दूजे पासे ये खबर मेन जिहड़ी है ट्रिब्यून न्यूज़ सर्विस की है। द इशू ऑफ विदड्रॉल ऑफ सिक्योरिटी पिकेट्स फ्रॉम द सिख डोमिनेट एरियाज ऑफ कश्मीर वैली हैज़ अननर्व्ड द माइनॉरिटी कम्यूनिटी मैंबर्स। कि वो घबराए हुए ने क्योंकि सिक्योरिटी दियां पिकेट्स उत्थों चुक्कियां जा रही ने। Even as these pickets at several villages were reinstated after pleas, the Sikhs say a few other areas were still without these pickets and this had created a sense of insecurity among them. उन्होंने कहा जी असीं रौला पाया, कुछ तो उन्होंने वापस ला दी हैं पर कुछ जड़ियां ने वो दोबारा उत्थे नहीं स्थापित की गई। First, these pickets were removed from several Sikh dominated villages of South Kashmir. Later, after pleas from our side, many were reinstated. However, the strength of personnel at some pockets has been reduced. While these have not been put back in place in other places, this has created fear in us, said Kashmira Singh, a resident of Palpora village in South Kashmir. उन्होंने कहा जी असीं क्या कुछ तो उन्होंने ला दी हैं पर उहदे च जिहड़े उन्हां दे सिक्योरिटी वाले से उन्हां दी गिणती घटा दी तां कुछ उन्होंने लियांदियां ने। These pickets had been set up after the infamous Chitti Singhpura massacre of 2000 South Kashmir in which 35 Sikhs had been killed. So ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਵੀ ਉਦੋਂ ਅਸੀਂ ਕਹਿੰਦੇ ਸੀ ਵੀ ਨਾ ਲਾਓ ਸਾਨੂੰ ਪਰ ਉਦੋਂ ਸਰਕਾਰ ਕਹੇ ਨਹੀਂ ਲਾਣੀ। ਉਹਦੇ ਚ ਉਹਨਾਂ ਨੇ ਕਿਹਾ ਜਗਮੋਹਨ ਸਿੰਘ ਰੈਣਾ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੇ ਕਿਹਾ after 35 Sikhs got killed in Chitti Singhpura massacre, these security pickets were set up even though this was not our demand then. ਅਸੀਂ ਤਾਂ ਮੰਗਿਆ ਵੀ ਨਹੀਂ ਸੀ। Now they removed the same without consulting us and this has unnecessarily created suspicion. कि हुण सानू पुछे बिना उन्होंने हटा दी है और सानू शक है कि भी ये कोई कार्य करने वाले ने। First you set them up and then you withdraw them. This is bound to create fear amongst us, said
ऑल पार्टी सिख कोआर्ਡੀਨੇਸ਼ਨ कमेटी चेयरमैन जगमोहन सिंह रैणा। फिर उन्होंने बड़ा क्लीयरली किया है कि भी सिक्स डिडेंट ask for security after Chitti Singhpura massacre, but it was a government decision. After removal, these pickets were reinstated at several places. However, in South Kashmir, villages like Palpora, Kolgar near Achbal, pickets have not been put back. Also, 3 to 6 policemen were deployed earlier, but now their strength has been decreased to at a few places like Chatragram and Tral. और अगे भी सिखा के कामेंट ने उन्होंने कहा जी असं चीफ मिनिस्टर को भी मिले और असं ये कह रहे हैं कि भी ये ठीक नहीं है। सो जाहिर है कि भी हुण जिन्हों कहते हैं भी ये कोई होर कारा करने वाले ने और ये सस्पिशन ही नहीं ये सर्टन है भी किस डायरैक्शन च जा रहे हैं। दूसरा जो असीं कश्मीर नाल संबंधित गल कर रहे हैं तो अज एक रिपोर्ट जी 17 सफ़े की है ऑर्गेनाइजेशन ऑफ इस्लामिक ਕੋਆਪਰੇਸ਼ਨ OIC ਇਹ 50 ਤੋਂ ਜ਼ਿਆਦਾ ਇਸਲਾਮਿਕ ਦੇਸ਼ਾਂ ਦੀ ਜਥੇਬੰਦੀ ਹੈ। ਉਹਨਾਂ ਦਾ ਇੱਕ ਪੱਕਾ ਗਰੁੱਪ ਹੈ ਜਿਹਨੂੰ ਉਹਨਾਂ ਨੇ ਹਿਊਮਨ ਰਾਈਟਸ ਪਰਮਾਨੈਂਟ ਕਮਿਸ਼ਨ ਉਹਨਾਂ ਨੇ ਬਣਾਇਆ ਹੋਇਆ ਔਰ ਉਹ ਕਈ ਵਾਰ ਪਿਛਲੇ 2-3 ਸਾਲਾਂ ਤੋਂ OIC ਇੰਡੀਅਨ ਗਵਰਨਮੈਂਟ ਨੂੰ ਰਿਕੁਐਸਟ ਕਰ ਚੁੱਕਾ ਹੈ ਕਿ ਸਾਨੂੰ ਪਰਮਿਸ਼ਨ ਦਿਓ ਕਿ ਅਸੀਂ ਜਾ ਕੇ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਹੈ ਉਹਨੂੰ ਦੇਖੀਏ, ਪਰ ਉਹਨਾਂ ਨੂੰ ਵੀਜ਼ੇ ਗ੍ਰਾਂਟ ਨਹੀਂ ਕੀਤੇ ਗਏ। ਫਿਰ ਉਹਨਾਂ ਨੇ ਪਾਕਿਸਤਾਨ ਵਾਲਾ ਕਸ਼ਮੀਰ ਜਿਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਤੇ ਕਸ਼ਮੀਰ ਮੀਡੀਆ ਸਰਵਿਸ ਰਾਹੀਂ ਜਿਹੜੇ ਵੀ ਡਾਟਾ ਉਹਨਾਂ ਨੇ ਕਲੈਕਟ ਕੀਤਾ, ਜਦੋਂ ਹੁਣ ਅਸੀਂ ਇਸ ਡਾਟੇ ਵੱਲ ਦੇਖਦੇ ਹਾਂ ਤਾਂ ਫਿਰ ਇਹ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ 7 ਲੱਖ ਫੌਜ ਉੱਥੇ ਕਸ਼ਮੀਰ 'ਚ ਕੀ ਕਰ ਰਹੀ, ਕਿਉਂਕਿ ਪੰਜਾਬ 'ਚ ਅਸੀਂ ਇਸ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੋਇਆ ਔਰ ਇਸ ਰਿਪੋਰਟ ਦੇ ਵਿੱਚ 17 ਸਫ਼ੇ ਦੀ ਲੰਬਾ ਚੌੜਾ ਬੜੇ ਵੇਰਵੇ ਨੇ ਕਿ ਕਿਵੇਂ ਉੱਥੇ ਜਿਹੜੀਆਂ ਨੇ ਕਿਲਿੰਗਸ ਹੋ ਰਹੀਆਂ, ਕਿਵੇਂ ਬੀਬੀਆਂ ਦੇ ਨਾਲ ਜਿਹੜਾ ਹੈ ਉਹ ਉਹਨਾਂ ਨੂੰ ਬੇਪਤ ਕੀਤਾ ਜਾ ਰਿਹਾ ਹੈ, ਕਿਵੇਂ ਸਿਸਟੇਮੈਟਿਕਲੀ ਨੌਜਵਾਨ ਜਿਹੜੇ ਨੇ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾ ਰਹੇ ਨੇ। ਸੋ ਮੈਂ ਸਮਾਂ ਸੀਮਾ ਕਰਕੇ ਰਿਪੋਰਟ ਦੇ ਵੇਰਵੇ ਨਹੀਂ ਪੜਾਂਗਾ, ਪਰ ਉਹਨਾਂ ਨੇ ਜਿਹੜੇ ਐਂਡ ਦੇ ਵਿੱਚ ਸਟੈਟਿਸਟਿਕਸ ਦਿੱਤੇ ਨੇ ਕਿ ਜਦੋਂ ਦੀ ਇਹ ਸ਼ੁਰੂ ਹੋਈ ਹੈ ਮੂਵਮੈਂਟ, ਖਾਸ ਤੌਰ ਤੇ ਹਥਿਆਰਬੰਦ ਸੰਘਰਸ਼ 1999 ਤੋਂ ਮਾਰਚ 31 2017 ਤੱਕ ਦੀ ਰਿਪੋਰਟ ਹੈ ਕਿ ਇਹਨਾਂ ਸਾਰੇ ਸਾਲਾਂ ਦੇ ਵਿੱਚ ਆਲਮੋਸਟ 27 ਸਾਲ 'ਚ ਕਸ਼ਮੀਰ 'ਚ ਕੀ ਹੋਇਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਟੋਟਲ ਕਿਲਿੰਗਸ 94,644 94,644 ਜਿਹੜੇ ਨੇ ਲਗਭਗ 1 ਲੱਖ ਕਸ਼ਮੀਰੀ ਜਿਹੜਾ ਹੈ ਉਹ ਇਸ ਪੀਰੀਅਡ 'ਚ ਮਾਰ ਦਿੱਤਾ ਗਿਆ। ਕਸਟੋਡੀਅਲ ਕਿਲਿੰਗਸ 7,081 ਕਿ ਜਿਨ੍ਹਾਂ ਨੂੰ ਫੜ ਕੇ ਪੁਲਿਸ ਨੇ ਚੁੱਕਿਆ, ਗ੍ਰਿਫਤਾਰ ਕੀਤਾ ਔਰ ਕੁੱਟ-ਕੁੱਟ ਕੇ ਮਾਰਿਆ ਜਿਵੇਂ ਪੰਜਾਬ 'ਚ ਹੁੰਦਾ ਸੀ, ਉਹ 7,081 ਹੈ। ਸਿਵਿਲੀਅਨਸ ਅਰੈਸਟਡ ਇਹ ਮਾਰਨ ਤੋਂ ਇਲਾਵਾ ਜਿਨ੍ਹਾਂ ਨੂੰ ਜੇਲ੍ਹਾਂ 'ਚ ਰੱਖ ਕੇ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਹੋਇਆ ਔਰ 1,40,739। ਹੁਣ ਇਹ ਫਿਗਰਸ ਪੁਲਿਸ ਸਟੇਸ਼ਨਾਂ ਤੋਂ ਆਈਆਂ ਨੇ, ਜੇਲ੍ਹਾਂ 'ਚੋਂ ਆਈਆਂ, ਐਵੇਂ ਨਹੀਂ ਕੰਪਾਈਲ ਹੋਈਆਂ। ਸਟਰਕਚਰਸ ਆਰਸਨਡ ਡਿਸਟਰੋਇਡ, ਹੁਣ ਉੱਥੇ ਇਹਨਾਂ ਨੇ ਇੱਕ ਨਵਾਂ ਢੰਗ ਫੜਿਆ ਕਿ ਵੀ ਅੱਗ ਲਾ ਦਿਓ, ਘਰ ਡਿਸਟਰੋਏ ਕਰ ਦਿਓ, ਕਾਰੋਬਾਰ ਡਿਸਟਰੋਏ ਕਰ ਦਿਓ। ਸੋ 1,07,844 ਜਿਹੜੀਆਂ ਇਮਾਰਤਾਂ ਨੇ ਉਹਨਾਂ ਨੂੰ ਜਾਂ ਅੱਗ ਲਾ ਦਿੱਤੀ ਗਈ ਹੈ ਤੇ ਜਾਂ ਜਿਹੜਾ ਉਹ ਡਿਸਟਰੋਏ ਕਰ ਦਿੱਤਾ ਗਿਆ। ਵਿਮਨ ਵਿਡੋਡ 22,834 ਔਰਤਾਂ ਵਿਧਵਾ ਹੋਈਆਂ ਨੇ, ਜਿਹੜੇ ਮੈਰਿਡ ਬੰਦੇ ਮਾਰੇ ਨੇ। ਚਿਲਡਰਨ ਆਰਫਨਡ 1,07,607, 1 ਲੱਖ ਤੋਂ ਜ਼ਿਆਦਾ ਬੱਚੇ ਜਿਹੜੇ ਨੇ ਉਹ ਯਤੀਮ ਹੋਏ ਨੇ। ਵਿਮਨ ਗੈਂਗ ਰੇਪਡ ਮੋਲੈਸਟਡ 10,842 ਔਰਤਾਂ ਦੇ ਨਾਲ ਉਹਨਾਂ ਨੇ ਜਿਹੜਾ ਗਰੁੱਪ ਦੇ ਨਾਲ ਗੈਂਗ ਰੇਪ ਜ਼ਾਹਰ ਹੈ ਉਹਨਾਂ ਨੂੰ ਜਿਹੜਾ ਉਹ ਜ਼ਬਰ ਜਨਾਹ ਕੀਤਾ। ਔਰ ਇਹ ਤਾਂ ਕੁੱਲ ਇਹਨਾਂ ਸਾਲਾਂ ਦੀਆਂ ਨੇ, ਸਿਰਫ 1 ਸਾਲ ਦੇ ਵਿੱਚ ਜੁਲਾਈ 2016 ਤੋਂ ਲੈ ਕੇ ਮਾਰਚ 2017 ਤੱਕ ਹੀ 125 ਕਿਲਿੰਗਸ ਹੋਈਆਂ। ਜ਼ਖਮੀ 16,325 ਨੇ, ਕਿਉਂਕਿ ਪਹਿਲੀ ਵਾਰ ਉੱਥੇ ਪੈਲਟ ਗਨਸ ਜਿਹੜੀਆਂ ਨੇ ਇਸਤੇਮਾਲ ਸ਼ੁਰੂ ਹੋਈਆਂ ਔਰ ਪੈਲਟ ਗਨਸ ਦੇ ਨਾਲ ਇਸ 1 ਸਾਲ ਦੇ ਵਿੱਚ 7,485 ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਚੋਂ 55 ਨੌਜਵਾਨਾਂ ਦੀ ਜਿਹੜੀ ਹੈ ਨਜ਼ਰ ਉਹ ਬਿਲਕੁਲ ਖਤਮ ਹੋ ਗਈ ਹੈ, ਦੋਨਾਂ ਅੱਖਾਂ ਦੀ। ਜਿਨ੍ਹਾਂ ਦੀ ਇੱਕ ਅੱਖ ਦੀ ਨਜ਼ਰ ਖਤਮ ਹੋਈ ਹੈ ਉਹਨਾਂ ਦੀ ਗਿਣਤੀ 178 ਹੈ। ਜਿਨ੍ਹਾਂ ਦੀ ਨਜ਼ਰ ਖਤਮ ਹੋਣ ਜਾ ਰਹੀ ਹੈ, ਆਲਰੇਡੀ ਗੋਲੀ ਲੱਗੀ ਹੈ ਔਰ ਹੌਲੀ ਹੌਲੀ ਘਟ ਰਹੀ ਹੈ, ਉਹ 840 ਹੈ। ਜਿਨ੍ਹਾਂ ਦੀ ਪਾਰਸ਼ਲੀ ਡੈਮੇਜ ਹੋਈ ਹੈ 1,612 ਹੈ
ਔਰ ਇਸ 1 ਸਾਲ ਦੇ ਪੀਰੀਅਡ 'ਚ 534 ਔਰਤਾਂ ਦੇ ਨਾਲ ਜਬਰ ਜਨਾਹ ਹੋਇਆ ਔਰ 65,165 ਘਰ, ਦੁਕਾਨਾਂ ਤੇ ਸਟਰਕਚਰ ਡੈਮੇਜ ਹੋਏ ਨੇ। ਸਕੂਲ ਜਿਨ੍ਹਾਂ ਨੂੰ ਅੱਗਾਂ ਲਾਈਆਂ ਗਈਆਂ 50 ਨੇ ਔਰ ਇਸ 1 ਸਾਲ ਦੇ ਵਿੱਚ 1,450 ਲੋਕਾਂ ਨੂੰ ਅਰੈਸਟ ਕੀਤਾ ਗਿਆ ਔਰ 750 ਜਿਹੜੇ ਲੋਕ ਨੇ, ਵਿਅਕਤੀ ਨੇ, ਉਹਨਾਂ ਨੂੰ ਪਬਲਿਕ ਸੇਫਟੀ ਐਕਟ ਦੇ ਥੱਲੇ ਜਿਹੜਾ ਉਹ ਅਰੈਸਟ ਕੀਤਾ ਹੋਇਆ। ਹੁਣ ਤੁਸੀਂ ਇਸ ਫਿਗਰ ਦਾ ਅੰਦਾਜ਼ਾ ਲਾਓ ਵੀ ਇਹ ਕਿੰਨੀ ਹਿਊਜ ਫਿਗਰ ਹੈ ਔਰ ਇਹ ਕੀ ਪੁਆਇੰਟ ਆਊਟ ਕਰ ਰਹੇ ਵੀ ਉੱਥੇ ਕੀ ਚੱਲ ਰਿਹਾ। ਲੇਕਿਨ ਇਹਦੇ ਬਾਵਜੂਦ ਜਿਹੜਾ ਇਹਨਾਂ ਦਾ ਜ਼ਬਾਨੀ ਕਲਾਮੀ ਗੱਲ ਹੋਏਗੀ, ਜਿਵੇਂ ਲਾਲ ਕਿਲੇ ਤੋਂ ਇਹਨੇ ਮੋਦੀ ਨੇ ਕਿਹਾ ਕਿ ਜੀ ਆਓ ਸਾਥ ਚਲੇ, सबका विकास, कश्मीरी गले लगाएं, सब फ्रॉड। और जो फौज कर रही है, ਈਵਨ ਯਸ਼ਵੰਤ ਸਿਨਹਾ ਜਿਹੜਾ ਬੀਜੇਪੀ ਦਾ ਮਿਨਿਸਟਰ ਹੈ, ਫਾਈਨੈਂਸ ਮਿਨਿਸਟਰ ਵਾਜਪਾਈ ਸਰਕਾਰ ਵੇਲੇ, ਪਿਛਲੇ ਦਿਨਾਂ 'ਚ ਉਹਨੇ ਮੋਦੀ ਦੀਆਂ ਆਰਥਿਕ ਨੀਤੀਆਂ ਦੇ ਉੱਤੇ ਬੜਾ ਠੀਕ ਬਿਆਨ ਦਿੱਤਾ ਸੀ ਕਿ ਬਈ ਇਹ ਬੇੜਾ ਗਰਕ ਕਰ ਦਿੱਤਾ ਹੈ ਨੋਟਬੰਦੀ ਨੇ, GST ਨੇ, ਔਰ ਇਹ ਥੱਲੇ ਨੂੰ ਜਾ ਰਿਹਾ। ਉਹਨੇ ਪਿਛਲੇ ਦਿਨਾਂ 'ਚ ਜਿਹੜਾ ਇੱਕ ਸੈਮੀਨਾਰ ਨੂੰ ਐਡਰੈਸ ਕਰਦਿਆਂ ਉਹਨੇ ਇਹ ਕਿਹਾ, ਫਾਰਮਰ ਐਕਸਟਰਨਲ ਅਫੇਅਰਸ ਮਿਨਿਸਟਰ, ਇਹ ਐਕਸਟਰਨਲ ਅਫੇਅਰ ਮਿਨਿਸਟਰ ਵੀ ਰਿਹਾ ਔਰ ਉਹਦੇ 'ਚ ਉਹਨੇ ਇਹ ਗੱਲ ਕਹੀ ਹੈ ਔਰ ਹੈਡਲਾਈਨ ਹੈ ਇਸ ਦੀ, ਇਨ ਜੰਮੂ ਐਂਡ ਕਸ਼ਮੀਰ ਇੰਡੀਅਨ ਆਰਮੀ ਸ਼ੁੱਡ ਗੋ ਬੈਕ ਟੂ ਬੈਰਕਸ, ਯਸ਼ਵੰਤ ਸਿਨਹਾ। ਹੁਣ ਇਹ ਜੇ ਤੁਸੀਂ OIC ਦੀ ਰਿਪੋਰਟ ਦੇਖਦੇ ਹੋ ਤਾਂ ਉੱਥੋਂ ਅੰਦਾਜ਼ਾ ਲਾਓ ਕਿ ਵੀ ਇਸ ਲੈਵਲ ਤੇ ਜਿੱਥੇ ਜ਼ੁਲਮ ਚੱਲ ਰਿਹਾ ਜੀ, ਔਰ ਉਸ ਤੋਂ ਬਾਅਦ ਲੋਕਾਂ ਦਾ ਕਿਹੜਾ ਫੇਥ ਜਾਂ ਕਿਹੜੇ ਸਿਸਟਮ ਦੇ ਨਾਲ ਉਹ ਕੋਆਪਰੇਟ ਕਰਨ ਦੀ ਗੱਲ ਜਾਂ ਉਹਦੇ ਨਾਲ ਰਹਿਣ ਦੀ ਗੱਲ ਕਰਨ। ਔਰ ਇਹ ਜਿਹੜੇ ਟਰੂਲੀ ਨੈਸ਼ਨਲਿਸਟ ਨੇ, ਇਹ ਕੋਈ ਕਸ਼ਮੀਰ ਦੀ ਆਜ਼ਾਦੀ ਦੇ ਹਮਾਇਤੀ ਨਹੀਂ ਨੇ, ਪਰ ਇਹ ਮਹਿਸੂਸ ਕਰ ਰਹੇ ਨੇ ਕਿ ਅਸੀਂ ਕਸ਼ਮੀਰੀਆਂ ਨੂੰ ਬਿਲਕੁਲ ਐਲੀਨੇਟ ਕਰ ਰਹੇ ਹਾਂ। ਔਰ ਯਸ਼ਵੰਤ ਸਿਨਹਾ ਨੇ ਕਿਹਾ, BJP leader Yashwant Sinha on Monday suggested that army should return to barracks in Jammu and Kashmir, leaving the anti-militancy operations to CRPF and state police, which he said would act like a balm on the psyche of the people there। ਕਿ ਜੇ ਫੌਜ ਕੱਢੋਗੇ ਤੇ ਲੋਕਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਗੱਲ ਹੋਏਗੀ। ਔਰ ਉਹਨਾਂ ਨੇ ਕਿਹਾ ਕਿ the former external affairs minister also said Pakistan has become a necessary third party in the J&K issue because of our own repeated mistakes। ਔਰ ਉਹਨੇ ਉਹਦਾ ਇੱਕ ਟਾਕ ਦਿੱਤੀ ਉਹਨੇ, ਕਸ਼ਮੀਰ ਨਾਓ ਐਂਡ ਵੇ ਅਹੈਡ। ਉਹਦੇ 'ਚ ਉਹਨੇ ਕਿਹਾ ਕਿ ਵੀ ਪਾਕਿਸਤਾਨ ਜਿਹੜਾ ਉਹ ਵੀ ਹੁਣ ਇੱਕ ਥਰਡ ਪਾਰਟੀ ਬਣ ਗਿਆ ਸਾਡੀਆਂ ਗਲਤੀਆਂ ਕਰਕੇ। ਤੁਸੀਂ ਪਾਕਿਸਤਾਨ ਨੂੰ ਪਾਸੇ ਰੱਖ ਕੇ ਕਸ਼ਮੀਰ ਦਾ ਹੱਲ ਨਹੀਂ ਲੱਭ ਸਕਦੇ, ਇਹ ਉਹਨੇ ਕਹਿਣ ਦਾ ਯਤਨ ਕੀਤਾ ਜੀ। ਸੋ ਉਹਨੇ ਕਿਹਾ, ਸਿਨਹਾ ਪ੍ਰੈਸਡ ਫॉर ਐਨ ਅਰਜੈਂਟ ਡਾਇਲੌਗ ਵਿਦ ਆਵਰ ਓਨ ਪੀਪਲ of Jammu and Kashmir, saying too much violence has already taken place and too many lives lost, including that of the security forces, and it is time to put an end to this। He said it has now become primary responsibility of the army। ਉਹਨੇ ਕਿਹਾ ਕਿ ਜੀ ਆਰਮੀ ਨੂੰ ਤੁਸੀਂ ਲਾਇਆ ਹੋਇਆ ਔਰ ਇੰਨਾ ਜਾਨੀ ਔਰ ਦੂਜਾ ਨੁਕਸਾਨ ਹੋਇਆ ਕਿ ਹੁਣ ਸਾਨੂੰ ਇਹ ਐਂਡ ਕਰਨਾ ਪਏਗਾ। ਔਰ ਇਸ ਸਾਰੇ ਚੋਂ ਜਿਹੜਾ ਅਸੀਂ ਲੋਕਾਂ ਦਾ ਵਿਸ਼ਵਾਸ ਖੋ ਚੁੱਕੇ ਹਾਂ। There is a case for the army going back to the barracks, ਉਹ ਵਾਪਸ ਜਾਏ ਫੌਜ ਜਿਹੜੀ ਹੈ। Kashmir was a political problem and people want the dialogue process to begin as was promised to them। ਉਹਨੇ ਜੀ ਉਹਨਾਂ ਨਾਲ ਤੁਸੀਂ ਇਕਰਾਰ ਕੀਤਾ ਹੈ ਕਿ ਅਸੀਂ ਡਾਇਲੌਗ ਕਰਨਾ ਹੈ। ਉਹਨੇ ਕਿਹਾ, let's begin the dialogue process with our own people, our own citizens in the state of Jammu and Kashmir। It is the time to begin dialogue process because no human being wants violence, people want peace। ਹੁਣ ਇਹ ਜ਼ਬਾਨੀ ਕਲਾਮੀ ਤਾਂ ਚਲੋ ਸਾਰੇ ਹੀ ਕਹੀ ਜਾਂਦੇ ਨੇ, ਪਰ ਇਹਦੇ ਤੋਂ ਇੱਕ ਗੱਲ ਜ਼ਾਹਰ ਹੈ ਕਿ ਵੀ ਜਿਹੜੇ ਇਹਨਾਂ ਦੇ ਦੂਸਰੇ ਥੋੜੇ ਜਿਹੇ ਘੱਟ ਸਖਤੀ ਵਾਲੇ ਨੈਸ਼ਨਲਿਸਟ ਨੇ, ਇਹ ਵੀ ਹਿੰਦੂ ਨੈਸ਼ਨਲਿਸਟ ਨੇ ਜੀ, ਉਹਨਾਂ ਨੂੰ ਇਹ ਲੱਗਦਾ ਵੀ ਕਸ਼ਮੀਰ ਸਾਡੇ ਹੱਥਾਂ ਚੋਂ ਨਿਕਲ ਰਿਹਾ। ਸੋ ਇੱਕ ਜਿਹੜਾ ਕੈਰਟ ਐਂਡ ਸਟਿਕ ਪਾਲਿਸੀ ਹੁੰਦੀ ਹੈ, ਇੱਕ ਨੇ ਡੰਡਾ ਚੁੱਕਿਆ ਹੋਇਆ, ਦੂਜਾ ਕਹਿੰਦਾ ਨਹੀਂ ਇਹਨਾਂ ਨੂੰ ਗਾਜਰ ਵੀ ਦਿਓ। ਪਰ ਇੱਕ ਗੱਲ ਜ਼ਾਹਰ ਹੈ ਕਿ ਇੰਨੇ ਜ਼ੁਲਮ ਸਹਾਰਨ ਦੇ ਬਾਵਜੂਦ ਕਸ਼ਮੀਰੀ ਆਪਣੀ ਆਜ਼ਾਦੀ ਦੀ ਮੰਜ਼ਿਲ ਵੱਲ ਵਧ ਰਹੇ ਨੇ। ਔਰ ਨਾਲ ਦੀ ਨਾਲ ਮੈਂ ਦੇਖ ਰਿਹਾ ਵੀ ਪਾਕਿਸਤਾਨ ਨੇ ਵੀ ਹੁਣ ਥੋੜੇ ਬਹੁਤ ਦੰਦ ਤਿੱਖੇ ਕੀਤੇ ਨੇ, ਜਿਵੇਂ UN ਜਨਰਲ ਅਸੈਂਬਲੀ 'ਚ ਮਲੀਹਾ ਲੋਧੀ ਨੇ ਪਹਿਲੀ ਵਾਰ ਖੁੱਲ੍ਹ ਕੇ ਇੰਡੀਆ ਨੂੰ ਇੱਕ ਟੈਰਰਿਸਟ ਸਟੇਟ ਕਿਹਾ ਔਰ ਉਹਨੇ ਕਿਹਾ ਵੀ ਫਾਸ਼ਿਸਟ RSS ਦੀ ਆਈਡੀਓਲੋਜੀ ਔਰ ਉਸ ਦੇ ਉੱਤੇ ਜਿਹੜਾ ਉਹ ਜ਼ੁਲਮ ਕਰ ਰਹੇ ਨੇ। ਔਰ ਹੁਣ ਅੱਜ ਜਿਹੜਾ ਜੀਓ ਨਿਊਜ਼ ਦੇ ਉੱਤੇ ਜਿਹੜਾ ਇੱਕ ਪ੍ਰੋਗਰਾਮ ਹੁੰਦਾ ਹੈ, ਜੀਓ ਟਾਕ ਸ਼ੋ, ਉਹਦੇ 'ਚ ਹਾਮਿਦ ਮੀਰ ਬੜੇ ਪਾਵਰਫੁਲ ਐਂਕਰ ਹੈ, ਉਸ ਨਾਲ ਇੰਟਰਵਿਊ 'ਚ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਮਿਸਟਰ ਖਵਾਜਾ ਆਸਿਫ ਨੇ ਕਿਹਾ
कि मोदी टैररिस्ट है ਤੇ ਬੀਜੇਪੀ ਇੱਕ ਟੈਰਰਿਸਟ ਪਾਰਟੀ ਹੈ। ਔਰ ਜੀਓ ਟੀਵੀ ਦਾ ਕੈਪੀਟਲ ਟਾਕ ਸ਼ੋਅ ਉਹਨਾਂ ਨੇ ਕਿਹਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਕਿਉਂਕਿ ਇਹ ਰਿਸਪੌਂਡ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਸੁਸ਼ਮਾ ਸਵਰਾਜ ਨੇ ਕਿਹਾ ਵੀ ਪਾਕਿਸਤਾਨ ਜਿਹੜਾ ਹੈ ਉਹ ਟੈਰਰਿਜ਼ਮ ਨੂੰ ਪ੍ਰੋਡਿਊਸ ਕਰਦਾ ਹੈ, ਐਕਸਪੋਰਟ ਕਰਦਾ ਹੈ। ਔਰ ਉਹਦੇ ਜਵਾਬ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਅਸਲੀ ਜਿਹੜਾ ਟੈਰਰਿਸਟ ਹੈ ਉਹ ਮੋਦੀ ਹੈ। ਉਹਨੇ 2002 'ਚ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਹੱਥ ਰੰਗੇ ਨੇ ਔਰ ਬੀਜੇਪੀ ਜਿਸ ਦਾ ਬੇਸ RSS ਹੈ ਉਹ ਇੱਕ ਟੈਰਰਿਸਟ ਪਾਰਟੀ ਹੈ। ਔਰ ਉਹਦੇ 'ਚ ਉਹਨੇ ਕਿਹਾ ਕਿ ਟੈਰਰਿਸਟ ਇਜ਼ ਇੰਡੀਆਜ਼ ਪ੍ਰਾਈਮ ਮਿਨਿਸਟਰ ਐਟ ਦਿਸ ਟਾਈਮ, one whose hands are stained with blood of Muslims of Gujarat. A terrorist party is ruling India. The RSS is ruling them. The Bharatiya Janata Party is like its subsidiary organization. और उदे फिर हामिद मीर ने उन्होंने किया पर ये नरेंद्र मोदी का इलेक्टेड टेररिस्ट है। The nation that elects a terrorist, what kind of nation is that? The minister retorted. उन्होंने कहा जी जेड़ा देश इदां दे टेररिस्ट नूं चुनदा है वो क्यों जिहा देश है। सो थोड़े थोड़े दंद तिखे होने शुरू होए ने पर इन्ने भी तिखिया नाल गल नहीं बननी है। जे तुसी इंडियंस का ओवरऑल स्टाइल काम करन दा ढंग और दूजा तीजा देखो तो जे ये पाकिस्तान दे जेड़े उत्थे बैठे लोग ने जो डिसाइड करदे ने अपना ये काम थोड़ा बहुत सिखां नूं भी दे देण ते असीं सानू तो पता है दंद तिखे साडे तां पहलां ही तिखे ने, तिखे करन दी लोड़ नहीं है। पर चलो फिर भी मैनूं थोड़ी जी इस गल चों तसल्ली है कि भी बहुत जिन्हों कहते ने देर आए तो दुरुस्त आए। हुण एटलीस्ट इन्हां ने थोड़ी बहुत अजे तां कहते ने कि भी मत्थे ते हथ फेरना शुरू कीता है, थोड़ा बहुत जिहड़ा वो खलोना शुरू कीता है। पर इहदे नाल गल नहीं बननी है उन्हां नूं और कल्ली गल्लां नाल नहीं। उन्हां नूं जे उन्हां ने उत्थे बलूचिस्तान च गिलगित च मुहाजिर MQM खड़ा करता है, सिंधी खड़े करते तो फिर हुण पाकिस्तान वालियां नूं भी देखना पेगा भी इन्हां दा तोड़ की है। हुण बार-बार असीं तोड़ नहीं दसना है जी। डॉक्टर साहब नूं पता होना चाहिए खुद जी। डॉक्टर साहब इत्थे लैणे ब्रेक तो पहला असीं अपने दर्शकां दे श्रोतिਆਂ ਨੂੰ अपील कर दईए व्यूअर्स तुहाडे अगे बेनती है गुजारिश है कि तुसीं TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ ਤੇ ਜਾ ਕੇ TV 84 ਰਾਹੀਂ ਤੁਸੀਂ ਇਹਨਾਂ 3 ਵੇਜ਼ ਰਾਹੀਂ ਡੋਨੇਸ਼ਨ ਕਰ ਸਕਦੇ ਹੋ ਲਾਈਕ वन टाइम डोनेशन, मंथली डोनेशन ਜਾਂ ਫਿਰ ਤੁਸੀਂ ਚੈੱਕ ਬਣਾ ਕੇ ਸਾਨੂੰ TV 84 ਦੇ ਨਾਮ ਤੇ ਭੇਜ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵੀਰਸ, ਤੁਸੀਂ ਸਾਡੇ ਨਾਲ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।